ਸਲੀਬ ਤੇ ਤੀਜਾ ਕਲਮਾ ਮੁਹੱਬਤ ਤੇ ਜ਼ਿੰਮੇਦਾਰੀ। ਦੋਸਤੋ, ਸਲੀਬ ਉੱਤੇ ਸ਼ਦੀਦ ਦਰਦ ਵਿੱਚ ਵੀ ਯਿਸੂ ਦੀ ਫਿਕਰ ਆਪਣੇ ਲਈ ਨਹੀਂ ਬਲਕਿ ਉਹਨਾਂ ਲਈ ਸੀ ਜਿਨ੍ਹਾਂ ਨੂੰ ਉਹ ਪਿੱਛੋਂ ਛੱਡ ਰਹੇ ਸਨ। ਯਹੋਨਾ 19:26-27 ਆਇਤ ਵਿੱਚ ਲਿਖਿਆ ਹੈ, ਇਹ ਔਰਤ ਵੇਖ ਇਹ ਤੇਰਾ ਪੁੱਤਰ ਹੈ। ਤੇ ਫਿਰ ਸ਼ਾਗਿਰਦ ਨੂੰ ਆਖਿਆ, ਵੇਖ ਇਹ ਤੇਰੀ ਮਾਂ ਹੈ। ਇਸ ਕਲਮੇ ਵਿੱਚ ਸਾਡੇ ਲਈ ਤਿੰਨ ਅਹਿਮ ਸਬਕ ਨੇ। ਪਹਿਲਾ ਸਬਕ ਰੂਹਾਨੀ ਤੇ ਦੁਨਿਆਵੀ ਜ਼ਿੰਮੇਦਾਰੀਆਂ ਵਿੱਚ ਤਵਾਜ਼ਨ। ਯਿਸੂ ਨੇ ਸਿਖਾਇਆ, ਈਮਾਨ ਸਿਰਫ ਦੁਆ ਕਰਨਾ ਨਹੀਂ ਬਲਕਿ ਆਪਣੇ ਘਰ ਵਾਲਿਆਂ, ਆਪਣੇ ਬਜ਼ੁਰਗਾਂ ਤੇ ਆਲੇ ਦੁਆਲੇ ਵਾਲੇ ਜੀਆਂ ਦੀ ਫਿਕਰ ਕਰਨਾ ਵੀ ਹੈ। ਜੇ ਤੁਸੀਂ ਰੱਬ ਨਾਲ ਪਿਆਰ ਕਰਦੇ ਹੋ ਤੇ ਤੁਹਾਡੇ ਲਈ ਮਾਂ-ਬਾਪ ਦੀ ਖਿਦਮਤ ਤੇ ਦੁਨਿਆਵੀ ਜ਼ਿੰਮੇਦਾਰੀਆਂ ਨੂੰ ਨਿਭਾਉਣਾ ਵੀ ਲਾਜ਼ਮੀ ਹੈ। ਦੂਜਾ ਸਬਕ ਰਿਸ਼ਤਿਆਂ ਦੀ ਹੁਰਮਤ ਤੇ ਪਾਸਦਾਰੀ। ਖੁਦਾ ਦੇ ਖਾਦਮ ਜੇ ਜੌਨ ਕਹਿੰਦੇ ਨੇ, ਸੱਚੀ ਮਸੀਹਤ ਇਹ ਹੈ ਕਿ ਜਦੋਂ ਤੁਸੀਂ ਖੁਦ ਜ਼ਖਮੀ ਹੋਵੋ ਉਦੋਂ ਵੀ ਦੂਜਿਆਂ ਦੇ ਜ਼ਖਮਾਂ ਉੱਤੇ ਪੱਟੀ ਬੰਨ੍ਹਣ ਦੀ ਹਿੰਮਤ ਰੱਖੋ। ਯਿਸੂ ਨੇ ਸਲੀਬ ਤੋਂ ਰਿਸ਼ਤਿਆਂ ਦੀ ਇੱਜ਼ਤ ਤੇ ਉਹਨਾਂ ਦੀ ਹਿਫਾਜ਼ਤ ਦਾ ਅਮਲੀ ਨਮੂਨਾ ਪੇਸ਼ ਕੀਤਾ। ਤੀਜਾ ਸਬਕ ਇਮਾਨਦਾਰੀ ਦਾ ਚੈਲੰਜ। ਯਿਸੂ ਨੇ ਆਪਣੀ ਮਾਂ ਨੂੰ ਯਹੋਨਾ ਦੇ ਹਵਾਲੇ ਕਰਕੇ ਸਾਬਤ ਕੀਤਾ ਕਿ ਕਲੀਸਿਆ ਇੱਕ ਐਸਾ ਖਾਨਦਾਨ ਹੈ ਜਿੱਥੇ ਰੂਹਾਨੀ ਰਿਸ਼ਤੇ ਖੂਨੀ ਰਿਸ਼ਤਿਆਂ ਵਰਗੀ ਜ਼ਿੰਮੇਦਾਰੀ ਮੰਗਦੇ ਨੇ। ਇਹ ਸਾਡੇ ਲਈ ਚੈਲੰਜ ਹੈ ਕਿ ਅਸੀਂ ਇੱਕ ਦੂਜੇ ਦਾ ਸਹਾਰਾ ਬਣੀਏ। ਇਸ ਕਲਮੇ ਦਾ ਨਿਚੋੜ ਹੈ, ਮਸੀਹ ਵਰਗੀ ਮੁਹੱਬਤ ਸਿਰਫ ਲਫ਼ਜ਼ੀ ਨਹੀਂ ਅਮਲੀ ਹੁੰਦੀ ਹੈ। ਅੱਜ ਤੁਹਾਡੇ ਘਰ ਜਾਂ ਮੁਹੱਲੇ ਜਾਂ ਆਲੇ ਦੁਆਲੇ ਕੋਈ ਐਸਾ ਬੁੱਢਾ ਜਾਂ ਅਕਲਾਬੇ ਦਾ ਸ਼ਿਕਾਰ ਇਨਸਾਨ ਜ਼ਰੂਰ ਹੋਵੇਗਾ ਜਿਹੜਾ ਤੁਹਾਡੀ ਤਵੱਜੋ ਦੀ ਰਾਹ ਤੱਕ ਰਿਹਾ ਹੈ। ਆਪਣੀ ਜ਼ਿੰਮੇਦਾਰੀਆਂ ਨੂੰ ਪਹਿਚਾਨੋ, ਕਿਉਂਕਿ ਮਸੀਹਤ ਰਿਸ਼ਤੇ ਦਾ ਨਾਂ ਹੈ ਤੇ ਰਿਸ਼ਤਿਆਂ ਨੂੰ ਨਿਭਾਉਣਾ ਹੀ ਸੱਚੀ ਇਮਾਨਦਾਰੀ ਹੈ। ਖੁਦਾਵੰਦ ਸਾਨੂੰ ਐਸਾ ਕਰਨ ਦੀ ਤੌਫੀਕ ਅਤਾ ਫਰਮਾਵੇ। ਆਮੀਨ।